ਜਦੋਂ ਕੋਈ ਧਰਮ ਛੱਡ ਦੇ, ਕੋਈ ਸਿਧਾਂਤ ਛੱਡ ਦੇ, ਕੋਈ ਪਰੰਪਰਾਵਾਂ ਛੱਡ ਦੇ, ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਹੈ। ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ 30 ਸਾਲ ਪਰਿਵਾਰ ਪਾ ਲਿਆ, ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਹੇ। ਬਈ ਜੇ ਇੱਕ ਵਿਅਕਤੀ ਨੂੰ ਮੈਂ ਕਹਿਤਾ, ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ। ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ, ਸੰਸਥਾਵਾਂ ਦੇ ਹਮਾਇਤੀ ਹੈ। ਜੇ ਵਿਅਕਤੀ ਗਲਤ ਹੈ ਤੇ ਗਲਤ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ, ਵਿਅਕਤੀ ਆਉਂਦੇ ਨੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਚੰਗੇ ਵਿਅਕਤੀ ਹੁੰਦੇ ਨੇ, ਸੰਸਥਾਵਾਂ ਉੱਪਰ ਲੈ ਜਾਂਦੇ ਨੇ। ਜੇ ਮਾੜੇ ਆ ਜਾਂਦੇ, ਸੰਸਥਾਵਾਂ ਡੋਬ ਦਿੰਦੇ ਆ। ਮਾੜੇ ਆ ਜਾਣ ਤੇ ਸੰਸਥਾਵਾਂ ਡੋਬ ਦਿੰਦੇ ਆ। ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ, ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ। ਦਾਗੀ ਨੂੰ ਨਹੀਂ ਬਾਹਰ ਕੱਢਣਾ, ਇਹ ਤਾਂ ਰੱਖਣਾ। ਇਹ ਗਲ ਗਿਆ, ਸੜ ਗਿਆ, ਅਸੀਂ ਇਹਨੂੰ ਨਹੀਂ ਛੱਡਣਾ। ਆ ਜਿਹੜੇ ਠੀਕ ਠਾਕ ਨੇ, ਇਹ ਜੇ ਨਿਕਲਦੇ ਤਾਂ ਨਿਕਲ ਜਾਣ। ਇਹ ਸੋਚ ਜਿਹੜੀ ਹੈ, ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ। ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇਹਨੇ ਕਮਜ਼ੋਰ ਕਰਤਾ ਜੀ, ਸਾਡੀ ਪਾਰਟੀ ਕਮਜ਼ੋਰ ਕਰਤੀ, ਸਾਡੀ ਸੰਸਥਾ ਤੋੜਤੀ ਜੀ, ਸਾਡੀ ਸੰਸਥਾ ਕਮਜ਼ੋਰ ਕਰਤੀ। 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕਮਜ਼ੋਰ। 2 ਦਸੰਬਰ ਤੋਂ ਪਹਿਲਾਂ ਕਿਹਨੇ ਕੀਤੀ? ਅੱਜ ਚਿੱਕੜ ਸਿੱਟਣ ਵਾਸਤੇ ਬੰਦੇ ਬਿਠਾਏ ਹੋਏ ਨੇ, ਰੋਜ਼ ਚਿੱਕੜ ਸਿੱਟਦੇ ਨੇ। ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚ ਵਾੜਤੇ ਨੇ। ਗੰਦ ਦੇ ਵਿੱਚ ਵੜ ਜਾਓ, ਬਾਹਰ ਖੜ ਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ। ਵਿੱਚ ਵੜੋ, ਵਿੱਚ ਵੜ ਕੇ ਤੁਸੀਂ ਡੋਲ ਭਰ ਭਰ ਕੇ ਚਿੱਕੜ ਸੁੱਟੋ। ਸੁੱਟ ਲਓ ਜਿੰਨਾ ਮਰਜ਼ੀ, ਕੀ ਕਰ ਲਓਗੇ ਤੁਸੀਂ? ਆਪ ਹੀ ਦਰਖਾਸਤ ਦੇਣ ਵਾਲੇ, ਆਪ ਹੀ ਦਰਖਾਸਤ ਲੈਣ ਵਾਲੇ, ਆਪ ਹੀ ਬਿਆਨ ਇਕੱਠੇ ਕਰਨ ਵਾਲੇ, ਆਪ ਹੀ ਕਮੇਟੀ ਬਣਾਉਣ ਵਾਲੇ, ਆਪ ਹੀ ਜੱਜ ਬਣ ਕੇ ਉੱਥੇ ਕਮੇਟੀ 'ਚ ਫੈਸਲਾ ਕਰਨ ਵਾਲੇ, ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਹਿਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ, ਬਿਆਨ ਜਾਰੀ ਕਰਨ। ਕਮਾਲ ਦੀ। ਲੋਕ ਪਰਲੋਕ ਦੇ ਰਾਖੇ, ਜਬਰ ਸ਼ਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਪੱਕੂ ਮਾਜਰਾ ਵਿਖੇ 40ਵਾਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸੇ ਸਮਾਗਮ ਦੇ ਵਿੱਚ 10-12 ਸਾਲ ਪਹਿਲਾਂ ਵੀ ਮੈਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ, ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਸੰਭਾਲ ਕਰ ਰਿਹਾ ਸੀ। तो मैं आप सारी संगत दा, नौजवान वीरां दा दिल दीयां गहराइयां दे विचों धन्नवाद भी करदा कि पातशाह दे एक नमाने सेवक नूं आप जी ने सन्मान दिता है। धन गुरु अर्जन देव जी महाराज की शहादत तो बाद एक बार सिखां दे विच बड़ी निराशा जी जिहड़ी सी ओह फैल गई। सुभावक सी, सतगुरु आसरा सन, ते जदों लाहौर दे विच शहादत हो गई ते निराशा दा फैलना वो सुभावक सी, फैल गई। ਜਿਹੜੇ ब्रह्म ਗਿਆਨੀ नाम बाणी नाल जुड़े ਹੁੰਦੇ ਆ, ਉਹ ਇਹਨਾਂ ਤੋਂ ਉੱਪਰ ਹੁੰਦੇ ਆ, ਉਹ ਨਹੀਂ ਨਿਰਾਸ਼ ਹੁੰਦੇ। ਪਰ ਆਮ ਜਿਹੜੀ ਸਿੱਖ ਸੰਗਤ ਸੀ ਜਾਂ ਆਮ ਜਿਹੜੇ ਸਿੱਖ ਸੀ, ਉਹਨਾਂ 'ਚ ਨਿਰਾਸ਼ਾ ਫੈਲ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੱਦੀ ਨਸ਼ੀਨ ਹੋਏ 6ਵੇਂ ਪਾਤਸ਼ਾਹ ਦੇ ਰੂਪ 'ਚ। बड़ा वड्डा दीवान सजिया, बड़ी वड्डी गिनती च संगत आई उस दीवान दे विच। बाबा बुढ़ा साहब जी भी उस समागम च मौजूद सी। श्री गुरु हरगोबिंद साहब सच्चे पातशाह जिन्हां दे मीरी ते पीरी दियां 2 तलवारां धारण कीतियां जा चुकियां सी।
ਉਹਨਾਂ ਨੇ ਫਿਰ ਸੰਬੋਧਨ ਕੀਤਾ ਸਿੱਖ ਸੰਗਤ ਨੂੰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਸੰਬੋਧਨੀ ਦੇ ਵਿੱਚ ਸਿੱਖਾਂ ਨੂੰ ਪਤਾ ਕੀ ਕਿਹਾ? ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤੇ ਗਏ ਨਹੀਂ ਆ। ਤੁਸੀਂ ਕੀ ਸੋਚਦੇ ਹੋ ਕਿ ਬਾਦਸ਼ਾਹ ਨੇ ਉਹਨਾਂ ਨੂੰ ਖਤਮ ਕਰ ਦਿੱਤਾ? ਬਾਦਸ਼ਾਹ ਉਹਨਾਂ ਨੂੰ ਖਤਮ ਕਰ ਸਕਦਾ ਸੀ? ਬਿਲਕੁਲ ਵੀ ਨਹੀਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐ ਸਿੱਖੋ ਖਤਮ ਨਹੀਂ ਹੋਏ। ਖਤਮ ਮਨੁੱਖ ਹੁੰਦੇ ਆ, ਪੈਦਾ ਮਨੁੱਖ ਹੁੰਦੇ ਆ, ਗੁਰੂ ਮਨੁੱਖ ਨਹੀਂ ਹੈ। ਸਰੀਰ ਪੈਦਾ ਹੋਇਆ, ਸਰੀਰ ਚਲਾ ਗਿਆ। ਗੁਰੂ ਨਾ ਪੈਦਾ ਹੁੰਦਾ ਨਾ ਗੁਰੂ ਖਤਮ ਹੁੰਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਜੋਤ ਅੱਜ 6ਵੇਂ ਜਾਮੇ ਦੇ ਵਿੱਚ ਪ੍ਰਜਵਲਿਤ ਹੋ ਰਹੀ ਹੈ। ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕੁਝ ਸਿੱਖਾਂ ਨੇ ਕਿਹਾ ਮਹਾਰਾਜ ਦਿੱਲੀ ਦਾ ਤਖਤ ਵਿਰੋਧੀ ਬਣ ਗਿਆ, ਬੈਰੀ ਬਣ ਗਿਆ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਲੀ ਦੇ ਤਖਤ ਦੇ ਬਰਾਬਰ ਹੀ ਨਹੀਂ ਬਲਕਿ ਦਿੱਲੀ ਦੇ ਤਖਤ ਤੋਂ ਉੱਚਾ ਇੱਕ ਤਖਤ ਸਿਰਜ ਦਿੱਤਾ, ਜਿਸ ਦਾ ਨਾਮ ਅਕਾਲ ਦੇ ਨਾਮ ਦੇ ਉੱਤੇ ਰੱਖਿਆ। ਅਕਾਲ ਦਾ ਮਤਲਬ ਹੁੰਦਾ ਜਿਹਦਾ ਕਾਲ ਨਾ ਹੋਵੇ, ਜੋ ਸਦੀਵੀ ਹੈ, ਜੋ ਅਨਾਦੀ ਹੈ, ਜੋ ਕਦੇ ਮਿਟਣ ਵਾਲਾ ਨਹੀਂ ਹੈ, ਉਹ ਅਕਾਲ ਹੈ। ਅਕਾਲ। ਇਸੇ ਕਰਕੇ ਵਾਹਿਗੁਰੂ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਉਹ ਪੁਰਖ ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ, ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ। ਔਰ ਉਸ ਅਕਾਲ ਦੇ ਨਾਮ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਤਖਤ ਦਾ ਨਾਂ ਜਿਹੜਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਰੱਖਿਆ। ਔਰ ਕਿਹਾ ਇਹ ਸਿੱਖਾਂ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਮਹਾਰਾਜ ਨੇ ਫੌਜਾਂ ਰੱਖਣੀਆਂ ਸ਼ੁਰੂ ਕਰਤੀਆਂ, ਘੋੜੇ ਰੱਖਣੇ ਸ਼ੁਰੂ ਕਰ ਦਿੱਤੇ, ਜੰਗਬਾਜ਼ੀ ਦੇ ਅਭਿਆਸ ਹੋਣੇ ਸ਼ੁਰੂ ਹੋ ਗਏ। ਜੰਗਬਾਜ਼ੀ ਦੇ ਅਭਿਆਸ ਹੋਣੇ ਸ਼ੁਰੂ ਹੋ ਗਏ। ਨੌਜਵਾਨ ਵੱਡੀ ਗਿਣਤੀ 'ਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਸਜਣ ਲੱਗ ਪਏ। ਹਕੂਮਤ ਇਹ ਸੋਚਦੀ ਸੀ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਪੰਥ ਜਿਹੜਾ ਹੈ ਇਹ ਖਤਮ ਹੋ ਜਾਏਗਾ। ਪਰ ਹੋਇਆ ਕੀ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਪੁਨਰ ਸਰਜੀਤੀ ਜਿਹੜੀ ਹੈ ਉਹ ਹੋਈ। ਪੁਨਰ ਸਰਜੀਤੀ ਜਿਵੇਂ ਬੂਟੇ ਦੀ ਕਾਟ ਛਾਟ ਕਰ ਦਈਏ, ਉਹ ਜ਼ਿਆਦਾ ਵੱਧਦਾ ਨਾ, ਪ੍ਰਫੁੱਲਤ ਹੁੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਸਿੱਖੀ ਜਿਹੜੀ ਸੀ, ਹਕੂਮਤ ਸੋਚਦੀ ਸੀ ਖਤਮ ਹੋ ਜਾਏਗੀ, ਪਰ ਇਹ ਹੋਰ ਜ਼ਿਆਦਾ ਪ੍ਰਫੁੱਲਤ ਹੋ ਗਈ। ਇੰਨੀ ਜ਼ਿਆਦਾ ਪ੍ਰਫੁੱਲਤ ਹੋ ਗਈ, ਇੰਨੀ ਜ਼ਿਆਦਾ ਪ੍ਰਫੁੱਲਤ ਹੋ ਗਈ ਕਿ ਵਕਤ ਦੀ ਹਕੂਮਤ ਨੇ 4 ਵਾਰ ਹੱਲੇ ਬੋਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ। 4 ਵਾਰ ਹਮਲੇ ਕੀਤੇ। ਪਹਿਲਾ ਹਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ, ਪਿਪਲੀ ਸਾਹਿਬ ਦੇ ਸਥਾਨ ਦੇ ਉੱਤੇ। ਦੂਜਾ ਹਮਲਾ ਹਰਗੋਬਿੰਦਪੁਰੇ ਦੀ ਧਰਤੀ ਤੇ ਹੋਇਆ। ਤੀਜਾ ਹਮਲਾ ਮਹਾਰਾਜ ਦੀ ਧਰਤੀ ਤੇ ਹੋਇਆ ਮਾਲਵੇ ਦੇ ਵਿੱਚ। ਤੇ ਚੌਥਾ ਕਰਤਾਰਪੁਰ ਸਾਹਿਬ ਦੇ ਵਿੱਚ ਜੋ ਜਲੰਧਰ ਦੇ ਕੋਲ ਹੈ। ਪੰਜਵਾਂ ਇੱਕ ਫਗਵਾੜੇ ਦੇ ਲਾਗੇ ਹਮਲਾ ਹੋਇਆ, ਪਰ ਕੁਝ ਵਿਦਵਾਨਾਂ ਨੇ ਉਸ ਨੂੰ ਇੱਕ ਛੋਟੀ ਝੜਪ ਲਿਖਿਆ ਤੇ ਕੁਝ ਵਿਦਵਾਨਾਂ ਨੇ ਉਸ ਨੂੰ ਇੱਕ ਜੰਗ ਦੇ ਵਿੱਚ ਜਿਹੜਾ ਹੈ ਉਹ ਕਰਾਰ ਦਿੱਤਾ ਹੈ। ਪਰ ਬੇਸਿਕਲੀ 4
ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਲੜੀਆਂ ਜਿਹੜੀਆਂ ਉਹ ਮੰਨੀਆਂ ਜਾਂਦੀਆਂ। ਔਰ ਇੱਕ ਸੋਚ ਪੈਦਾ ਹੋ ਗਈ ਸੀ ਭਾਰਤ ਦੇ ਅੰਦਰ ਕਿ ਮੁਗਲਿਆ ਸਾਮਰਾਜ ਕਦੇ ਖਤਮ ਨਹੀਂ ਹੋ ਸਕਦਾ, ਇਹਨੂੰ ਕੋਈ ਵੀ ਖਤਮ ਕਰਨ ਵਾਲਾ ਪੈਦਾ ਨਹੀਂ ਹੋ ਸਕਦਾ। ਐਡਾ ਵੱਡਾ ਸਾਮਰਾਜ, ਇਹਨੂੰ ਕੌਣ ਖਤਮ ਕਰ ਸਕਦਾ? ਕੌਣ ਖਤਮ ਕਰ ਸਕਦਾ ਇਸ ਵੱਡੇ ਸਾਮਰਾਜ ਨੂੰ? ਇਹ ਸੋਚ ਪੈਦਾ ਹੋ ਗਈ ਕਿਉਂਕਿ ਵੱਡੇ ਵੱਡੇ ਰਾਜਪੂਤਾਨੇ ਦੇ ਰਾਜੇ ਗੁਲਾਮ ਹੋ ਗਏ ਸੀ ਮੁਗਲ ਬਾਦਸ਼ਾਹ ਦੇ, ਪਹਾੜੀ ਰਾਜੇ ਗੁਲਾਮ ਹੋ ਗਏ ਸੀ ਮੁਗਲ ਬਾਦਸ਼ਾਹ ਦੇ, ਦੱਖਣ ਦੇ ਰਾਜਿਆਂ ਨੇ ਗੋਡੇ ਟੇਕ ਦਿੱਤੇ ਸੀ ਮੁਗਲ ਬਾਦਸ਼ਾਹ ਦੇ ਅੱਗੇ। ਇਸ ਕਰਕੇ ਆਮ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਵੀ ਇਹ ਸਾਮਰਾਜ ਹਰਾਇਆ ਨਹੀਂ ਜਾ ਸਕਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਜਿਹੜੀ ਸੋਚ ਪੈਦਾ ਹੋਈ ਸੀ ਨਾ, ਇਹਨੂੰ ਕਰੈਕ ਕੀਤਾ, ਇਹਨੂੰ ਤੋੜ ਦਿੱਤਾ ਕਿ ਨਹੀਂ, ਇਹ ਐਡਾ ਵੀ ਤਕੜਾ ਸਾਮਰਾਜ ਨਹੀਂ ਹੈ ਜਿਹੜਾ ਤੋੜਿਆ ਨਹੀਂ ਜਾ ਸਕਦਾ। ਦਿੱਲੀ ਦਾ ਤਖਤ, ਦਿੱਲੀ ਦੇ ਕਿੰਗਰੇ ਇੰਨੇ ਵੀ ਮਜ਼ਬੂਤ ਨਹੀਂ ਹੈ ਜਿਹੜੇ ਭੰਨੇ ਨਹੀਂ ਜਾ ਸਕਦੇ। ਯੂਨਿਟੀ ਚਾਹੀਦੀ ਹੈ, ਅਕਾਲ ਪੁਰਖ ਦੇ ਪ੍ਰਤੀ ਸਮਰਪਣ ਭਾਵਨਾ ਚਾਹੀਦੀ ਹੈ, ਗੁਰੂ ਦੇ ਪ੍ਰਤੀ ਸਮਰਪਣ ਭਾਵਨਾ ਚਾਹੀਦੀ ਹੈ। ਇਹ ਝੁਕਾਏ ਜਾ ਸਕਦੇ ਨੇ, ਇਹ ਕਿੰਗਰੇ ਝੁਕਾਏ ਜਾ ਸਕਦੇ ਨੇ, ਇਹ ਭੰਨੇ ਜਾ ਸਕਦੇ ਨੇ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਜਿਹੜੀ ਹੈ ਉਹ ਦੇਣ ਹੈ। ਉਹਨਾਂ ਨੇ ਇੱਕ ਸੰਕਲਪ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਿੱਖਾਂ ਦੀ ਝੋਲੀ ਪਾ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦਾ ਸੰਕਲਪ ਕਰਕੇ ਸਿੱਖਾਂ ਦੀ ਝੋਲੀ ਪਾ ਦਿੱਤਾ। ਇਹ ਤਖਤ ਜਿਹੜਾ ਹੈ ਇਹ ਇੱਕ ਪਲੇਟਫਾਰਮ ਹੈ, ਇੱਕ ਮੰਚ ਹੈ, ਇੱਕ ਕੇਂਦਰ ਹੈ ਪੰਥ ਦਾ, ਕੌਮ ਦਾ। ਜਿੰਨਾ ਚਿਰ ਸਾਡਾ ਇਹ ਕੇਂਦਰ ਮਜ਼ਬੂਤ ਹੈ, ਸੈਂਟਰ ਮਜ਼ਬੂਤ ਹੈ ਜਾਂ ਹੈੱਡਕੁਆਟਰ ਕਹਿ ਲਓ, ਜਿੰਨਾ ਚਿਰ ਇਹ ਕੇਂਦਰ, ਜਿੰਨਾ ਚਿਰ ਇਹ ਸੈਂਟਰ ਮਜ਼ਬੂਤ ਹੈ, ਉਹਨਾਂ ਚਿਰ ਪੰਥ ਨੂੰ ਕੋਈ ਹਰਾ ਨਹੀਂ ਸਕਦਾ। ਬੜੇ ਹੋਏ ਨੇ ਸਾਡੇ ਇਸ ਕੇਂਦਰ ਨੂੰ ਕਮਜ਼ੋਰ ਕਰਨ ਵਾਲੇ, ਬੜੇ। ਸਾਡੇ ਇਸ ਕੌਮੀ ਸੈਂਟਰ ਨੂੰ, ਕੌਮੀ ਕੇਂਦਰ ਨੂੰ ਮਜ਼ਬੂਤ ਕਰਨ ਵਾਲੇ ਜਿਹੜੇ ਨੇ, ਕਮਜ਼ੋਰ ਕਰਨ ਵਾਲੇ ਜਿਹੜੇ ਨੇ, ਉਹ ਬਹੁਤ ਪੈਦਾ ਹੋਏ ਨੇ, ਬਹੁਤ। ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਨਾ, ਉਦੋਂ ਤੋਂ ਹੀ ਇਸ ਨੂੰ ਕਮਜ਼ੋਰ ਕਰਨ ਜਾਂ ਤੋੜਨ ਦੀਆਂ ਜਿਹੜੀਆਂ ਨੇ ਵਿਉਂਤਬੰਦੀਆਂ ਹੋ ਰਹੀਆਂ ਨੇ। ਪਰ ਇਹਨੇ ਕਮਜ਼ੋਰ ਹੋਣਾ ਨਹੀਂ ਹੈ, ਨਾ ਇਹਨੇ ਟੁੱਟਣਾ। ਕਿਉਂ? ਕਿਉਂਕਿ ਕੇਵਲ ਇਹ ਇੱਟਾਂ, ਬਜਰੀ, ਸੀਮਟ ਦੀ ਬਣੀ ਇਮਾਰਤ ਨਹੀਂ ਹੈ, ਜਾਂ ਕੇਵਲ ਇੱਟਾਂ ਚੂਨੇ ਦਾ ਬਣਿਆ ਥੜਾ ਨਹੀਂ ਹੈ। ਇਸ ਤਖਤ ਨੂੰ ਬਣਾਉਣ ਦੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਰਾਜ ਨੂੰ ਨਹੀਂ ਲਗਾਇਆ, ਕਿਸੇ ਮਿਸਤਰੀ ਨੂੰ ਨਹੀਂ ਲਗਾਇਆ, ਆਪ ਆਪਣੇ ਹੱਥੀਂ ਬਣਾਇਆ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਉਹਨਾਂ ਨੇ ਸਹਿਯੋਗ ਦਿੱਤਾ। ਹੁਣ ਜਿਹੜੀ ਕਲਮ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਗੱਡੀ ਹੈ, ਬੀਜੀ ਹੈ, ਉਹ ਕਦੇ ਸੁੱਕ ਸਕਦੀ ਹੈ, ਕਦੇ ਕਮਜ਼ੋਰ ਹੋ ਸਕਦੀ ਹੈ, ਕਦੇ ਮੁੱਕ ਸਕਦੀ ਹੈ, ਕਦੇ ਵੀ ਨਹੀਂ, ਕਦੇ ਵੀ ਨਹੀਂ। ਔਰ ਇਸ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਨੇਕਾਂ ਸੰਪਰਦਾਵਾਂ, ਮਿਸਲਾਂ ਪੈਦਾ ਹੋਈਆਂ, ਜਥੇਬੰਦੀਆਂ ਪੈਦਾ ਹੋਈਆਂ। ਅੱਜ ਪੰਥ ਦੀਆਂ ਜਿੰਨੀਆਂ ਵੀ ਸੰਪਰਦਾਵਾਂ ਨੇ, ਜਥੇਬੰਦੀਆਂ ਨੇ, ਉਹ ਆਪਣਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਤਿਕਾਰਦੀਆਂ ਨੇ। ਬਹੁਤ ਸਾਰੇ ਮਿਸ਼ਨ ਐਸੇ ਹੈ ਜਿਹੜੇ ਚੱਲੇ ਜਾਂ ਚੱਲ ਰਹੇ ਹੈ ਜਾਂ ਖਤਮ ਵੀ ਹੋ ਗਏ, ਉਹਨਾਂ ਦੇ ਇਤਿਹਾਸ 'ਚ ਦਰਜ ਹੈ ਕਿ ਸਾਡਾ ਜਿਹੜਾ ਕੇਂਦਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲੇ। ਮਿਸਲਾਂ ਪੈਦਾ ਹੋਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਪੈਦਾ ਕੀਤਾ। ਇੱਕ ਪਰਪਸ ਨੂੰ ਮੁੱਖ ਰੱਖ ਕੇ ਪੈਦਾ ਕੀਤੇ। ਔਰ ਇਹਨਾਂ 12 ਮਿਸਲਾਂ ਨੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਬਹੁਤ ਬਾਖੂਬ ਕਾਰਜ ਕੀਤੇ ਪੰਥ ਦੀ ਚੜ੍ਹਦੀ ਕਲਾ ਲਈ। ਤੇ ਜਦੋਂ ਜ਼ਰੂਰਤ ਹੋਈ ਇਸੇ
ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ 12 ਮਿਸਲਾਂ ਨੂੰ ਇੱਕ ਕੀਤਾ ਤੇ ਇੱਕ ਵਿਸ਼ਾਲ ਖਾਲਸਾ ਰਾਜ ਦੀ ਸਥਾਪਨਾ ਹੋਈ। 12 ਮਿਸਲਾਂ ਭਾਵੇਂ ਅਲੱਗ-ਅਲੱਗ ਖੇਤਰ 'ਚ ਵਿਚਰਦੀਆਂ ਸੀ, ਉਹਨਾਂ ਦੇ ਆਪਸ 'ਚ ਮਤਭੇਦ ਵੀ ਪੈਦਾ ਹੋ ਜਾਂਦੇ ਸੀ ਇਲਾਕਿਆਂ ਨੂੰ ਲੈ ਕੇ ਜਾਂ ਮਾਮਲਿਆਂ ਨੂੰ ਲੈ ਕੇ। ਪਰ ਜਦੋਂ 12 ਮਿਸਲਾਂ ਦੀਵਾਲੀ ਦੇ ਮੌਕੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੀਆਂ ਹੁੰਦੀਆਂ ਸੀ, ਉਹ ਆਪਣੇ ਮਤਭੇਦ ਜਿਹੜੇ ਹੈ ਉਹ ਚਰਨ ਕੁੰਡ ਤੋਂ ਬਾਹਰ ਰੱਖ ਕੇ ਅੰਦਰ ਆਉਂਦੇ ਸੀ। ਅੰਦਰ ਨਹੀਂ ਸੀ ਲੈ ਕੇ ਆਉਂਦੇ ਆਪਣੇ ਮਤਭੇਦ, ਉਹ ਅੰਦਰ ਨਹੀਂ ਸੀ ਲੈ ਕੇ ਆਉਂਦੇ। ਕੇਵਲ ਆਪਣੇ ਮਤਭੇਦ ਹੀ ਚਰਨ ਕੁੰਡ ਤੋਂ ਬਾਹਰ, ਗੇਟ ਤੋਂ ਬਾਹਰ ਹੀ ਨਹੀਂ ਸੀ ਰੱਖ ਕੇ ਆਉਂਦੇ, ਬਲਕਿ ਈਰਖਾ, ਹਉਮੈ, ਦਵੈਸ਼ ਸਭ ਕੁਝ ਬਾਹਰ ਛੱਡ ਕੇ ਆਉਂਦੇ ਸੀ। ਤੇ ਜਦੋਂ ਈਰਖਾ, ਹਉਮੈ, ਦਵੈਸ਼ ਤੇ ਮਤਭੇਦ ਬਾਹਰ ਰੱਖ ਕੇ ਉਹ ਅੰਦਰ ਵੜਦੇ ਸੀ ਨਾ, ਤੇ ਅੰਦਰ ਵੜਦਿਆਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਸੀ ਤੇ ਉਹਨਾਂ ਦੇ ਅੰਦਰ ਆਪਣੇ ਆਪ ਹੀ ਏਕੇ ਦਾ ਸੰਚਾਰ ਹੋ ਜਾਂਦਾ ਸੀ। ਆਪਣੇ ਆਪ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਵੀ ਭਾਈ ਇੱਕ ਹੋ ਜਾਓ, ਉਹ ਆਪਣੇ ਆਪ ਹੀ ਏਕੇ ਦਾ ਸੰਚਾਰ ਜਿਹੜਾ ਹੈ ਉਹ ਅੰਦਰੋਂ ਫੁੱਟ ਪੈਂਦਾ ਸੀ। ਐਡੀ ਵੱਡੀ ਸ਼ਕਤੀ ਸਾਡੇ ਇਸ ਤਖਤ ਦੇ ਅੰਦਰ, ਸਾਡੇ ਇਸ ਕੇਂਦਰ ਦੇ ਅੰਦਰ, ਇਹਦਾ ਜਲਾਓ ਐਡਾ ਜ਼ਬਰਦਸਤ ਹੈ, ਐਡਾ ਭਾਰੀ ਹੈ ਕਿ ਇੱਥੇ ਜਿਹੜਾ ਝੁਕ ਕੇ ਆਉਂਦਾ ਹੈ ਉਹਨੂੰ ਦੇਗ ਮਿਲਦੀ ਹੈ, ਔਰ ਜਿਹੜਾ ਆਕੜ ਕੇ ਆਉਂਦਾ ਉਹਨੂੰ ਤੇਗ ਮਿਲਦੀ ਹੈ। ਇਹ ਸੁਭਾਅ ਹੈ ਇਸ ਸੰਸਥਾ ਦਾ, ਇਸ ਤਖਤ ਦਾ। ਇਹ ਸੁਭਾਅ ਹੈ। ਜੋ ਨਿਭ ਕੇ ਆਉਂਦਾ ਉਹਨੂੰ ਸਨਮਾਨ ਮਿਲਦਾ ਹੈ, ਤੇ ਜੋ ਆਕੜ ਜਾਂਦਾ ਉਹ ਬਾਹਰ ਹੋ ਜਾਂਦਾ ਹੈ। ਇਹ ਸੁਭਾਅ ਹੈ ਇਸ ਸੰਸਥਾ ਦਾ। ਜਦੋਂ ਮਹੰਤ ਕਾਬਜ਼ ਹੋ ਗਏ ਗੁਰਦੁਆਰਿਆਂ ਤੇ, ਸ਼ੁਰੂਆਤੀ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਸੀ। ਜਦੋਂ 18ਵੀਂ ਸਦੀ ਦੇ ਵਿੱਚ ਸਿੰਘ ਜੰਗਲਾਂ 'ਚ ਰਹਿੰਦੇ ਸੀ ਤਾਂ ਉਦੋਂ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਧੂ ਮਹਾਤਮਾ ਕਰਦੇ ਸੀ, ਉਹ ਬਾਣੀ ਪੜ੍ਹਨ ਵਾਲੇ ਗੁਣੀ ਗਿਆਨੀ ਸਨ। ਬਾਣੀ ਪੜ੍ਹਨ ਵਾਲੇ ਗੁਣੀ ਗਿਆਨੀ, ਔਰ ਔਖੇ ਵੇਲਿਆਂ ਦੇ ਵਿੱਚ ਬੜੀ ਪੰਥ ਦੀ ਮਦਦ ਕਰਦੇ ਸੀ। ਜੇ ਕਿਤੇ ਜੰਗਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਨਾ ਹੁੰਦਾ ਸੀ, ਸਹਿਜ ਪਾਠ ਕਰਨਾ ਹੁੰਦਾ ਸੀ, ਬਾਣੀ ਸੁਣਨੀ ਹੁੰਦੀ ਸੀ, ਕੀਰਤਨ ਸੁਣਨਾ ਹੁੰਦਾ ਸੀ, ਤੇ ਇਹ ਗੱਡਿਆਂ ਦੇ ਉੱਤੇ ਰਾਤ ਬਰਾਤੇ ਜਿਹੜੇ ਆ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਸਤਕਾਰ ਸਹਿਤ ਲੈ ਕੇ ਜਾਂਦੇ ਸੀ, ਬਾਣੀ ਸੁਣਾਉਂਦੇ ਸੀ, ਕੀਰਤਨ ਸੁਣਾਉਂਦੇ ਸੀ, ਕਥਾ ਸੁਣਾਉਂਦੇ ਸੀ, ਫਿਰ ਵਾਪਸ ਲੈ ਆਉਂਦੇ। ਹੌਲੀ ਹੌਲੀ ਕੀ ਹੋਇਆ ਕਿ ਜਿਹੜੀ ਇਹ ਸਥਾਪਿਤ ਸਾਧੂ ਸੰਤਾਂ ਦੀ ਪੀੜ੍ਹੀ ਸੀ, ਇਹ ਖਤਮ ਹੋ ਗਈ। ਦੂਜੀ ਪੀੜ੍ਹੀ ਆ ਗਈ। ਇਹਨਾਂ ਦੀ ਜਗ੍ਹਾ ਦੂਜੀ ਪੀੜ੍ਹੀ ਆ ਗਈ। ਜਾਂ ਤਾਂ ਇਹਨਾਂ ਦੇ ਚੇਲੇ ਜਿਹੜੇ ਸੀ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ, ਤੇ ਜਾਂ ਇਹਨਾਂ ਦੇ ਕੋਈ ਪੁੱਤਰ ਸੀ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ। ਜਦੋਂ ਦੂਜੀ ਪੀੜ੍ਹੀ ਆਈ, ਪਹਿਲੀ ਪੀੜ੍ਹੀ ਜਿਹੜੀ ਠੀਕ ਸੀ, ਸੇਵਾ ਸੰਭਾਲ ਭਾਵਨਾ ਨਾ ਕਰਦੀ ਸੀ, ਜਦੋਂ ਦੂਜੀ ਪੀੜ੍ਹੀ ਆਈ ਤੇ ਉਸ ਵੇਲੇ ਦੇ ਵਿੱਚ ਥੋੜਾ ਕਮਜ਼ੋਰੀ ਜਿਹੜੀ ਹੈ ਉਹ ਆਉਣ ਲੱਗ ਪਈ ਦੂਜੀ ਪੀੜ੍ਹੀ 'ਚ। ਤੇ ਜਦੋਂ ਦੂਜੀ ਪੀੜ੍ਹੀ ਜਾਣ ਵਾਲੀ ਸੀ, ਉਦੋਂ ਨੂੰ ਖਾਲਸਾ ਰਾਜ ਸਥਾਪਿਤ ਹੋ ਗਿਆ। ਤੇ ਜਦੋਂ ਖਾਲਸਾ ਰਾਜ ਸਥਾਪਿਤ ਹੋ ਗਿਆ, ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਲੱਗ ਗਈਆਂ, ਜ਼ਮੀਨਾਂ ਲੱਗਣ ਨਾਲ ਆਮਦਨ ਵੱਧ ਗਈ। ਤੇ ਜਿਹੜੀ ਤੀਜੀ ਪੀੜ੍ਹੀ ਆਈ ਮਹੰਤਾਂ ਦੀ, ਉਹ ਬਿਲਕੁਲ ਹੀ ਜਿਹੜੀ ਸੀ ਉਹ ਗੁਰੂ ਮਰਿਆਦਾ ਤੋਂ ਸੱਖਣੀ ਹੋ ਗਈ। ਉਹਨਾਂ ਨੇ, ਕਿਉਂਕਿ ਇਨਕਮ ਵੱਧ ਗਈ, ਇਨਕਮ ਵਧਣ ਦੇ ਨਾਲ, ਆਮਦਨ ਵਧਣ ਦੇ ਨਾਲ ਸੰਗਤ ਦੇ ਉੱਤੇ ਨਿਰਭਰਤਾ ਖਤਮ ਹੋ ਗਈ। ਤੇ ਜਦੋਂ ਸੰਗਤ ਦੇ ਉੱਤੇ ਨਿਰਭਰਤਾ ਖਤਮ ਹੋ ਗਈ ਤੇ ਸੰਗਤ ਦੀ ਪਰਵਾਹ ਕਰਨੀ ਛੱਡਤੀ ਵੀ ਆਪਾਂ ਇਹਨਾਂ ਤੋਂ ਕੀ ਲੈਣਾ। ਜ਼ਮੀਨਾਂ ਦੀ ਆਮਦਨ ਬਹੁਤ, ਰਾਜਿਆਂ ਮਹਾਰਾਜਿਆਂ ਨੇ ਜ਼ਮੀਨਾਂ ਲਾਤੀਆਂ, ਜ਼ਮੀਨਾਂ ਜਾਇਦਾਦਾਂ ਦੀ ਆਮਦਨ ਬਹੁਤ, ਇਹਨਾਂ ਤੋਂ ਕੀ ਲੈਣਾ ਸੀ। ਇਸ ਕਰਕੇ ਕੀ ਹੋਇਆ, ਤੀਜੀ ਪੀੜ੍ਹੀ ਦੇ ਵਿੱਚ ਆ ਕੇ ਜਿਹੜਾ ਸਿੱਖ ਕੋਈ ਆਉਂਦਾ ਸੀ ਸ਼ਰਧਾ ਭਾਵਨਾ ਦੇ ਨਾਲ, ਉਹਦਾ ਸ਼ੋਸ਼ਣ ਹੋਣ ਲੱਗ ਪਿਆ, ਸ਼ੋਸ਼ਣ ਹੋਣ ਲੱਗ ਪਿਆ, ਗਿਰਾਵਟ ਆ ਗਈ। ਗੁਰਦੁਆਰਿਆਂ ਦੀਆਂ ਜਿਹੜੀਆਂ ਜਾਇਦਾਦਾਂ ਸੀ ਉਹਨੂੰ ਨਿੱਜੀ ਸਮਝਣ ਲੱਗ ਪਏ ਵੀ ਸਾਡੇ ਹੈ, ਤੇ ਸਾਡੇ ਤੋਂ ਬਾਅਦ ਸਾਡੇ ਪੁੱਤ ਹੋਣਗੇ, ਸਾਡੇ ਪੁੱਤਾਂ ਤੋਂ ਬਾਅਦ ਸਾਡੇ ਪੋਤਰੇ ਹੋਣਗੇ, ਇਹ ਸਿੱਖ ਕੀ ਲੱਗਦੇ ਨੇ, ਇਹ ਤਾਂ ਸਾਡੇ ਬਾਬਿਆਂ ਨੇ ਸਾਨੂੰ ਦਿੱਤੇ ਨੇ।
ਸਾਡੇ ਬਾਬਿਆਂ ਨੇ, ਸਾਡੇ ਦਾਦਿਆਂ ਨੇ ਰਾਜਾ ਮਹਾਰਾਜਾ ਤੋਂ ਲਈ ਹੈ ਜ਼ਮੀਨ। ਇਹ ਸਿੱਖ ਕੌਣ ਹੁੰਦੇ ਆ ਸਾਡੇ ਤੋਂ ਜ਼ਮੀਨਾਂ ਮੰਗਣ ਵਾਲੇ ਜਾਂ ਜ਼ਮੀਨਾਂ ਲੈਣ ਵਾਲੇ? ਖਾਲਸਾ ਰਾਜ ਖਤਮ ਹੋ ਗਿਆ। ਖਾਲਸਾ ਰਾਜ ਖਤਮ ਹੋ ਗਿਆ ਤੇ ਸਿੰਘ ਸਰਦਾਰ ਜਿਹੜੇ ਸੀ ਉਹਨਾਂ ਨੇ ਸੋਚਿਆ ਵੀ ਇਹ ਤਾਂ ਰਾਜ ਆਪਾਂ ਨੂੰ, ਆਪਣੇ ਵਡੇਰਿਆਂ ਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਸੀ, ਖਤਮ ਕਿਉਂ ਹੋ ਗਿਆ? ਉਹ ਕਹਿੰਦੇ ਬਈ ਗੁਰੂ ਪਾਤਸ਼ਾਹ ਨੇ ਇਹ ਰਾਜ ਸਿੱਖਾਂ ਨੂੰ ਦਿੱਤਾ ਸੀ, ਤੇ ਸਿੱਖੋ ਜਿਨ੍ਹਾਂ ਦੇ ਕੋਲੇ ਸਿੱਖੀ ਹੈ, ਪਹਿਲਾਂ ਝਾਤ ਮਾਰੋ ਵੀ ਆਪਣੀ ਸਿੱਖੀ ਹੈਗੀ ਹੈ, ਸਿੱਖੀ ਹੈ। ਮਾਲਵੇ ਦੀਆਂ ਰਿਆਸਤਾਂ ਸੀ, ਮਾਲਵੇ ਦੇ ਰਾਜੇ ਸੀ, ਇਹ ਅੰਗਰੇਜ਼ਾਂ ਦੇ ਅਧੀਨ ਹੋ ਗਏ। ਉਧਰ ਖਾਲਸਾ ਰਾਜ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ। ਕਹਿੰਦੇ ਸਿੱਖੀ ਧਾਰਨ ਕਰੋ, ਜੇ ਸਿੱਖੀ ਧਾਰਨ ਕਰ ਲਈ ਗੁਰੂ ਪਾਤਸ਼ਾਹ ਰਾਜ ਫਿਰ ਦੇ ਦਊਗਾ। ਕਹਿੰਦੇ ਹੁਣ ਸਿੱਖੀ ਕਿੱਥੋਂ ਧਾਰੀਏ, ਕਿੱਥੋਂ ਲਿਆਈਏ ਸਿੱਖੀ? ਕਹਿੰਦੇ ਗੁਰਦੁਆਰੇ, ਗੁਰੂ ਦੇ ਘਰ ਚੋਂ। ਤੇ ਜਦੋਂ ਗੁਰੂ ਦੇ ਘਰ ਆਏ ਤੇ ਅੱਗੋਂ ਪੁਜਾਰੀਆਂ ਨੇ ਡਾਂਗਾ ਚੁੱਕ ਲੀਆਂ। ਕਹਿੰਦੇ ਤੁਸੀਂ ਕੌਣ ਹੋ? ਉੱਥੇ ਸਿੱਖੀ ਦਿਸੀ ਹੋਈ ਨਹੀਂ, ਉੱਥੇ ਟੱਲ ਖੜਕਦੇ ਪਏ ਸੀ, ਉੱਥੇ ਕੁਝ ਹੋਰ ਹੀ ਹੋਈ ਜਾਂਦਾ ਸੀ। ਮਰਿਆਦਾ ਨਾਮ ਦੀ ਚੀਜ਼ ਹੀ ਨਹੀਂ ਸੀ ਜਿਹੜੀ ਗੁਰੂ ਦੀ ਮਰਿਆਦਾ ਸੀ। ਫੇਰ ਸਿੱਖਾਂ ਨੇ ਕਿਹਾ ਵੀ ਜੇ ਹੁਣ ਸਿੱਖੀ ਝੋਲੀ ਪਵਾਉਣੀ ਹੈ ਨਾ, ਤੇ ਪਹਿਲਾਂ ਗੁਰੂ ਦੇ ਦਰ ਜਿਹੜੇ ਹੈ ਇਹਨਾਂ ਤੋਂ ਆਜ਼ਾਦ ਕਰਾਓ। ਇੱਥੇ ਗੁਰੂ ਦੇ ਪੰਥ ਦਾ ਪ੍ਰਬੰਧ ਸਥਾਪਿਤ ਹੋਵੇ। ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦਾ ਸੋਮਾ ਨੇ, ਇੱਥੋਂ ਨਿਰੋਲ ਗੁਰਮਤ ਦਾ ਪ੍ਰਚਾਰ ਹੋਵੇ। ਤੇ ਉਹਨਾਂ ਨੇ ਇਕੱਠਿਆਂ ਹੋ ਕੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਜਗ੍ਹਾ ਜਗ੍ਹਾ ਸ਼ਹੀਦੀਆਂ, ਮੋਰਚੇ, ਜੇਲਾਂ, ਇਹ ਹੋਣ ਲੱਗ ਪਿਆ। ਗੋਲੀਆਂ ਚੱਲਣ ਲੱਗ ਪਈਆਂ, ਜਿਵੇਂ ਜੈਤੋ ਚੱਲੀ। ਨਨਕਾਣਾ ਸਾਹਿਬ ਦਾ ਪ੍ਰਬੰਧ ਕਿੰਨਾ ਔਖਾ ਲਿਆ। ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦਾ ਪ੍ਰਬੰਧ, ਗੁਰੂ ਕੀ ਬਾਗ ਕੁੱਕੇਵਾਲੀ ਦਾ ਪ੍ਰਬੰਧ, ਜਦੋਂ ਪ੍ਰਬੰਧ ਲੈ ਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਇਕੱਠਿਆਂ ਹੋ ਕੇ ਬਣਾਈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ, ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ। ਭਾਈ ਵਲੰਟੀਅਰ ਚਾਹੀਦੇ ਨੇ ਸਾਡੀ ਪੰਥ ਦੀ ਸੰਸਥਾ ਨੂੰ, ਵਲੰਟੀਅਰ ਚਾਹੀਦੇ ਨੇ। ਔਰ ਵਲੰਟੀਅਰ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਪੈਦਾ ਕੀਤੇ। ਔਰ ਉਹ ਵਲੰਟੀਅਰ ਸਹਿਯੋਗ ਦਿੰਦੇ ਰਹੇ ਪੰਥ ਦੀ ਸੰਸਥਾ ਨੂੰ। ਔਰ ਸਹਿਯੋਗ ਬਹੁਤ ਕਾਬਲ ਦਿੱਤਾ, ਬਹੁਤ ਜ਼ਿਆਦਾ ਦਿੱਤਾ। ਇਹ ਹੌਲੀ 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 ਵਲੰਟੀਅਰ ਜਿਹੜੇ ਸੀ ਉਹ ਰਾਜ ਸੱਤਾ ਚ ਆ ਗਏ। ਤੇ ਰਾਜ ਸੱਤਾ ਪ੍ਰਾਪਤ ਕਰਦੇ 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 ਇੰਨੇ ਮਜ਼ਬੂਤ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ, ਜਿਸ ਨੇ ਪੈਦਾ ਕੀਤਾ ਸੀ ਉਹਨੂੰ ਵੀ, ਤੇ ਜਿਹੜਾ ਜਿਹਦੇ ਸਹਿਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ। ਕਿਉਂਕਿ ਸੱਤਾ ਮਿਲ ਗਈ ਨਾ, ਸੱਤਾ ਦੀ ਤਾਕਤ ਦੇ ਨਾਲ ਉਹ ਗੁਮਾਨ ਪੈਦਾ ਹੋ ਗਿਆ। ਤੇ ਇੰਨਾ ਗੁਮਾਨ ਪੈਦਾ ਹੋ ਗਿਆ, ਇੰਨਾ ਗੁਮਾਨ ਪੈਦਾ ਹੋ ਗਿਆ। ਵੈਸੇ ਆਪਾਂ ਦੇਖੀਏ ਨਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀ ਪ੍ਰਥਾ ਸਥਾਪਿਤ ਕੀਤੀ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ ਸੀ। ਔਰ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ 35, 40, 50 ਸਾਲ ਸੀ, ਉਹਨਾਂ ਸਾਲਾਂ ਦੇ ਵਿੱਚ ਜੇ ਅਸੀਂ ਮਸੰਦਾਂ ਦਾ ਇਤਿਹਾਸ ਪੜ੍ਹੀਏ ਤੇ ਬੜਾ ਕਾਬਲੇ ਤਾਰੀਫ ਕੰਮ ਕੀਤਾ ਉਹਨਾਂ ਨੇ। ਗੁਣੀ ਗਿਆਨੀ ਵਿਦਵਾਨ ਸੀ। ਪਰ ਜਦੋਂ ਗੱਦੀਆਂ ਲਾ ਲੀਆਂ, ਆਪਣੇ ਤੋਂ ਬਾਅਦ ਆਪਣੇ ਪੁੱਤਾਂ ਨੂੰ, ਪੁੱਤਾਂ ਤੋਂ ਬਾਅਦ ਪੋਤਰਿਆਂ ਨੂੰ ਬਣਾਉਣਾ ਸ਼ੁਰੂ ਕਰਤਾ ਮਸੰਦ, ਤੇ ਪਿਛਲੇ ਜਿਹੜੇ 50 ਸਾਲ ਸੀ ਉਹਦੇ ਵਿੱਚ ਉਹਨਾਂ 'ਚ ਗਿਰਾਵਟ ਆ ਗਈ। ਇੰਨੀ ਗਿਰਾਵਟ ਆ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪੈਦਾ ਕੀਤੀ ਜਿਹੜੀ ਸੰਪਰਦਾ ਸੀ ਉਹ ਖਤਮ ਕਰਨੀ ਪਈ, ਕਿਉਂਕਿ ਗਿਰਾਵਟ ਆ ਗਈ, ਸੁਧਾਰ ਦੀ ਗੁੰਜਾਇਸ਼ ਨਹੀਂ ਰਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਹੁਣ ਸੁਧਾਰ ਦੀ ਗੁੰਜਾਇਸ਼ ਨਹੀਂ ਹੈ, ਇਹ ਹੁਣ ਖਤਮ ਕਰਨੀ ਪਈ। ਬਿਦਰ ਨੀਤੀ ਹੈ ਨਾ, ਬਿਦਰ ਮਹਾਭਾਰਤ ਦੇ ਵਿੱਚ ਬਿਦਰ ਜੀ ਹੋਏ ਨੇ ਬੜੇ ਵਿਦਵਾਨ। ਉਹਨਾਂ ਨੇ ਇੱਕ ਨੀਤੀ ਲਿਖੀ ਹੈ, ਜਿਵੇਂ ਚਾਣਕਿਆ ਨੀਤੀ ਹੈ ਨਾ, ਉਵੇਂ ਬਿਦਰ ਨੀਤੀ ਹੈ। ਬਿਦਰ ਜੀ ਕੋਲ ਕਹਿੰਦੇ ਕੁਝ ਮਹਾਤਮਾ ਗਏ, ਕਹਿਣ ਲੱਗੇ ਜੀ ਮਹਾਭਾਰਤ ਰੋਕੋ। ਜੇ ਮਹਾਭਾਰਤ ਨਾ ਰੋਕੀ ਗਈ ਤੇ ਵੱਡੇ ਵੱਡੇ ਭੀਸ਼ਮ ਪਤਾਮਾ ਵਰਗੇ ਜਿਹੜੇ ਧੁਰੰਤਰ ਵਿਦਵਾਨ ਹੈ, ਧੁਰੰਤਰ ਜਿਹੜੇ ਯੋਧੇ ਹੈ, ਇਹ ਮਾਰੇ ਜਾਣਗੇ। ਉਹ ਕਹਿਣ ਲੱਗੇ ਜਦੋਂ ਕੋਈ ਧਰਮ ਛੱਡ ਦੇ, ਕੋਈ ਸਿਧਾਂਤ ਛੱਡ ਦੇ, ਕੋਈ ਪਰੰਪਰਾਵਾਂ ਛੱਡ ਦੇ,
ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਹੈ। ਜੇ ਉਹ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣ। ਜਿਹੜਾ ਬੂਟਾ ਸੁੱਕ ਜੇ ਉਹਨੂੰ ਪੁੱਟ ਦੇਣ 'ਚ ਹੀ ਫਾਇਦਾ, ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ ਭਰਾ ਜਿਹੜਾ ਉਹ ਕਰ ਸਕਦੇ। ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਹੋਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਮਸੰਦ ਜਿਹੜੇ ਨੇ ਉਹ ਸੁੱਕ ਗਏ ਨੇ, ਹੁਣ ਇਹ ਹਰੇ ਹੋਣ ਵਾਲੇ ਨਹੀਂ, ਇਹ ਹੁਣ ਸੁਰਜੀਤ ਹੋਣ ਵਾਲੇ ਨਹੀਂ। ਇਸ ਕਰਕੇ ਉਹਨਾਂ ਨੂੰ ਖਤਮ ਕਰਨੇ ਪਏ, ਉਹਨਾਂ ਨੂੰ ਮੁਕਾਉਣੇ ਪਏ। ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ੍ਹ ਦੀ ਹੱਡੀ ਹੈ। ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ, ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ, ਮੈਂ ਸੁਣਨੀ ਵੀ ਪਸੰਦ ਨਹੀਂ ਕੀਤੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ। ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਿਹਾ। ਕਮਾਲ ਦੀ ਗੱਲ, ਕਿੰਨਾ ਵੱਡਾ ਝੂਠ। ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਹਿ ਰਹੇ ਹਾਂ, ਕਿਤੇ ਵੀ ਨਹੀਂ ਕਿਹਾ, ਮੈਂ ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਂ ਦੀ ਕਮੇਟੀ। ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹੀ। ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ 30 ਸਾਲ ਪਰਿਵਾਰ ਪਾਲਿਆ, ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਹੇ। ਬਈ ਜੇ ਇੱਕ ਵਿਅਕਤੀ ਨੂੰ ਮੈਂ ਕਹਿਤਾ, ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ, ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ, ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ, ਸੰਸਥਾਵਾਂ ਦੇ ਹਮਾਇਤੀ ਹੈ। ਕਿ ਵਿਅਕਤੀ ਗਲਤ ਹੈ ਤੇ ਗਲਤ ਹੈ, ਤੇ ਠੀਕ ਹੈ ਤੇ ਠੀਕ ਹੈ। ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਤੇ ਸੰਸਥਾ ਜਿਉਂਦੀ ਹੈ, ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ, ਉਹ ਗਲਤ ਹੈ। ਉਹ ਟਟੀਰੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ, ਉਹ ਲੱਤਾਂ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ, ਪਰ ਐਸਾ ਹੁੰਦਾ ਨਹੀਂ ਹੈ। ਗੱਡੇ ਥੱਲੇ ਜਾਂਦਾ ਜਿਹੜਾ ਕੁੱਤਾ ਨਾ, ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ, ਪਰ ਐਸਾ ਹੁੰਦਾ ਨਹੀਂ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ, ਵਿਅਕਤੀ ਆਉਂਦੇ ਨੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਚੰਗੇ ਵਿਅਕਤੀ ਹੁੰਦੇ ਨੇ, ਸੰਸਥਾਵਾਂ ਉੱਪਰ ਲੈ ਜਾਂਦੇ ਨੇ, ਜੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ। ਮਾੜੇ ਆ ਜਾਣ ਤੇ ਸੰਸਥਾਵਾਂ ਡੋਬ ਦਿੰਦੇ ਆ। ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ, ਕਰ ਲੈਣਾ ਚਾਹੀਦਾ ਹੈ। ਕਈ ਵਾਰੀ ਅਸੀਂ ਦੇਖਿਆ ਨਾ, ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ, ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਹਾਂ, ਸਾਰਾ ਸੇਬ ਦਾਗੀ ਨਾ ਹੋਊਗਾ। ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ, ਅਸੀਂ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗੀ ਕਰੂਗਾ। ਇਹ ਸਿਆਣਪ ਹੁੰਦੀ ਹੈ, ਇਹ ਸਿਆਣਪ ਹੁੰਦੀ ਹੈ। ਤੇ ਜੇ ਅਸੀਂ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਢਣਾ, ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ, ਫਿਰ ਸਾਡੀ ਮੋੜ। ਦਾਗੀ ਨੂੰ ਨਹੀਂ ਬਾਹਰ ਕੱਢਣਾ, ਇਹ ਤਾਂ ਰੱਖਣਾ। ਇਹ ਗਲ ਗਿਆ, ਸੜ ਗਿਆ, ਅਸੀਂ ਇਹਨੂੰ ਨਹੀਂ ਛੱਡਣਾ। ਆ ਜਿਹੜੇ ਠੀਕ ਠਾਕ ਹਨ, ਇਹ ਜੇ ਨਿਕਲਦੇ ਤਾਂ ਨਿਕਲ ਜਾਣ। ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ। ਅਸੀਂ ਪੰਥਕ ਸੰਸਥਾਵਾਂ ਦੇ ਵੈਰੀ ਨਹੀਂ ਹੈ, ਦੁਸ਼ਮਣ ਨਹੀਂ ਹੈ। ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਇੱਕ ਸਮਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ। ਤੇ ਅੱਜ ਅੰਮ੍ਰਿਤਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਦਾ। ਕੌਣ ਜ਼ਿੰਮੇਵਾਰ ਹੈ? ਕੌਣ ਜ਼ਿੰਮੇਵਾਰ ਹੈ? ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟ, ਇਹ ਤਾਂ 3-4 ਮਹੀਨਿਆਂ ਤੋਂ ਚੱਲਦਾ ਹੈ, 3-4 ਮਹੀਨਿਆਂ ਤੋਂ ਚੱਲ ਰਿਹਾ।
ਇਹ ਕੌਣ ਜ਼ਿੰਮੇਵਾਰ ਹੈ? ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ, ਕੌਣ ਜ਼ਿੰਮੇਵਾਰ ਹੈ ਇਹਦਾ? ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ, ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇ ਗਏ ਲਫ਼ਜ਼ਾਂ ਦੀ ਚਰਚਾ ਹੁੰਦੀ ਸੀ। ਕੀ ਬੋਲਿਆ? ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਹੈ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ ਔਰ ਹਮਾਇਤ ਵੀ ਕਰਦੇ ਹੁੰਦੇ ਸੀ। ਤੇ ਅੱਜ ਕੀ ਹੈ? ਅੱਜ ਕੁਛ ਵੀ ਨਹੀਂ ਹੈ। ਕੌਣ ਜ਼ਿੰਮੇਵਾਰ ਹੈ? ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਬਾਕੀ ਸੰਸਥਾਵਾਂ ਵੀ ਦੇਖ ਲਓ, ਬਾਕੀ ਸੰਪਰਦਾਵਾਂ ਵੀ ਦੇਖ ਲਓ। ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਦਹਾੜ ਜਦੋਂ ਪੈਂਦੀ ਸੀ ਨਾ, ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ, ਖਲੇਪੜ। ਇੰਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ। ਪਰ ਅੱਜ ਕੀ ਹੋ ਗਿਆ? ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਅਸੀਂ ਕਮਜ਼ੋਰ ਹੋ ਗਏ? ਉਹ ਜ਼ਿਆਦਾ ਮਜ਼ਬੂਤ ਨਹੀਂ ਹੋਏ, ਉਹ ਉੱਥੇ ਹੀ ਹੈ। ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾਂ ਵਾਲਿਆਂ ਨਾਲ। ਅਸੀਂ ਬਾਲੇ ਕਮਜ਼ੋਰ ਹੋ ਗਏ। ਕਿਸ ਨੇ ਕਰ ਦਿੱਤਾ ਕਮਜ਼ੋਰ? ਇਹ ਕਿਸੇ ਨੇ ਵਿਸ਼ਲੇਸ਼ਣ ਕਰਨ ਦਾ ਯਤਨ ਹੀ ਨਹੀਂ ਕੀਤਾ। ਕਿਸੇ ਨੇ ਵਿਸ਼ਲੇਸ਼ਣ ਕਰਨ ਦਾ ਯਤਨ ਨਹੀਂ ਕੀਤਾ। ਕੌਣ ਕਮਜ਼ੋਰ ਹੋ ਗਿਆ? ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇਹਨੇ ਕਮਜ਼ੋਰ ਕਰਤਾ ਜੀ, ਸਾਡੀ ਪਾਰਟੀ ਕਮਜ਼ੋਰ ਕਰਤੀ ਜੀ, ਸਾਡੀ ਸੰਸਥਾ ਤੋੜਤੀ ਜੀ, ਸਾਡੀ ਸੰਸਥਾ ਕਮਜ਼ੋਰ ਕਰਤੀ ਜੀ। 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕਮਜ਼ੋਰ। 2 ਦਸੰਬਰ ਤੋਂ ਪਹਿਲਾਂ ਕਿਹਨੇ ਕੀਤੀ ਸੀ? ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਬੜਾ ਧਿਆਨ ਮੰਗਦੀਆਂ, ਪੰਥ ਦਾ ਧਿਆਨ ਮੰਗਦੀਆਂ, ਪੰਥ ਦੇ ਵਿਸ਼ਲੇਸ਼ਣ ਕਰਨ ਦੇ ਯੋਗ ਨੇ ਚੀਜ਼ਾਂ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ। ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਿਰ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ। ਪੰਡਾਂ ਜਿਹੜੀਆਂ ਨੇ ਬੰਨੀਆਂ ਜਾਂਦੀਆਂ ਨੇ ਦਸਤਾਰਾਂ ਦੀਆਂ, ਇੰਨੀਆਂ ਦਸਤਾਰਾਂ ਹੁੰਦੀਆਂ, ਮੱਖਾ 250, 300, 400 ਦਸਤਾਰ ਹੋ ਜਾਂਦੀ। ਤੇ ਜਦੋਂ ਉਹ ਦਸਤਾਰ ਕੋਈ 2 ਸਾਲਾਂ ਬਾਅਦ, 5 ਸਾਲਾਂ ਬਾਅਦ, 7 ਸਾਲਾਂ ਬਾਅਦ, 8 ਸਾਲਾਂ ਬਾਅਦ ਜਦੋਂ ਕੋਈ ਜਥੇਦਾਰ ਭਾਉਂਦਾ ਨਹੀਂ ਹੈ, ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ, ਤੇ ਫਿਰ ਕੋਈ ਸੰਪਰਦਾ, ਕੋਈ ਜਥੇਬੰਦੀ ਰਮਾਲ ਦੇ ਨਾਲ ਸਿਰ ਢਕਣ ਵਾਸਤੇ ਵੀ ਨਹੀਂ ਆਉਂਦੀ ਵੀ ਅਸੀਂ ਰਮਾਲ ਲੈ ਕੇ ਸਿਰ ਹੀ ਢੱਕ ਦਈਏ, ਹੋਰ ਨਹੀਂ ਕੁਝ ਕਰ ਸਕਦੇ। ਤਾਂ ਬੰਨਣ ਵਾਲੇ ਜ਼ਰੂਰ ਸਾਰੇ ਆ ਜਾਂਦੇ ਨੇ, ਜਦੋਂ ਦੇਣੀਆਂ ਹੁੰਦੀਆਂ ਉਦੋਂ ਜ਼ਰੂਰ ਸਾਰੇ ਆ ਜਾਂਦੇ ਆ, ਪਰ ਜਦੋਂ ਲੈਂਦੀ ਹੈ ਜਾਂ ਲਾਈ ਜਾਂਦੀ ਹੈ ਉਦੋਂ ਕੋਈ ਰਮਾਲ ਰੱਖਣ ਵਾਸਤੇ ਵੀ ਨਹੀਂ। ਇਹ ਸਾਡੇ ਪੰਥ ਦੀ ਤਰਾਸਦੀ ਹੈ। ਕਹਿੰਦੇ ਅਸੀਂ ਮਜ਼ਬੂਤ ਹਾਂ। ਕਿੱਥੇ ਮਜ਼ਬੂਤ ਹਾਂ? ਕਿੱਥੇ ਮਜ਼ਬੂਤ ਹੈ? ਸੋ ਸਾਧ ਸੰਗਤ ਜੀ, ਬਹੁਤ ਕੁਝ ਕਿਹਾ ਜਾ ਸਕਦਾ ਹੈ। ਯਾਨੀ ਹਰਪ੍ਰੀਤ ਸਿੰਘ ਵਰਗੇ 100 ਆਏ, 100 ਚਲੇ ਗਏ, ਮੈਂ ਵੀ ਘਰੇ ਬਹਿ ਜਾਊਂਗਾ, ਨਾ ਬੋਲੂੰਗਾ। ਅਸੀਂ ਕਿਹੜਾ ਸਰਮਾਏਦਾਰਾਂ ਦੇ ਪੁੱਤ ਹੈ, ਦਿਹਾੜੀਦਾਰਾਂ ਦੇ ਪੁੱਤ ਹੈ, ਦਿਹਾੜੀਆਂ ਕਰ ਲਾਂਗੇ। ਪਰ ਇਹ ਸੰਸਥਾਵਾਂ, ਇਹ ਮਰਿਆਦਾਵਾਂ ਜੇ ਨਾ ਰਹੀਆਂ ਤੇ ਸਾਡੇ ਕਿਸੇ ਦੇ ਪੱਲੇ ਕੁਛ ਨਹੀਂ ਹੈ। ਅੱਜ ਚਿੱਕੜ ਸਿੱਟਣ ਵਾਸਤੇ ਬੰਦੇ ਬਿਠਾਏ ਹੋਏ ਨੇ, ਰੋਜ਼ ਚਿੱਕੜ ਸਿੱਟਦੇ ਨੇ। ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚ ਹੀ ਵਾੜਤੇ ਨੇ। ਗੰਦ ਦੇ ਵਿੱਚ ਵੜ ਜਾਓ, ਬਾਹਰ ਖੜ ਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ। ਵਿੱਚ ਵੜੋ, ਵਿੱਚ ਵੜ ਕੇ ਤੁਸੀਂ ਡੋਲ ਭਰ ਭਰ ਕੇ ਚਿੱਕੜ ਸੁੱਟੋ, ਸੁੱਟ ਲਓ ਜਿੰਨਾ ਮਰਜ਼ੀ। ਕੀ ਕਰ ਲਓਗੇ ਤੁਸੀਂ? ਚਿੱਕੜ ਸੁੱਟਣ ਦੇ ਨਾਲ ਕੀ ਹੋ ਜਾਊਗਾ? ਕਹਿੰਦੇ ਸਾਨੂੰ ਕਿਹਾ ਵੀ ਇਹ ਨੈਤਿਕ ਆਧਾਰ ਗਵਾ ਚੁੱਕੇ ਆ, ਅਸੀਂ ਤੁਹਾਡਾ ਨੈਤਿਕ ਆਧਾਰ ਜਿਹੜਾ ਉਹ ਰਹਿਣ ਹੀ ਨਹੀਂ ਦੇਣਾ। ਗੁਰੂ ਪਾਤਸ਼ਾਹ ਨਾ ਖਤਮ ਕਰੇ, ਇਹ ਲੋਕ ਨਹੀਂ ਖਤਮ ਕਰ ਸਕਦੇ। ਗੁਰੂ ਪਾਤਸ਼ਾਹ ਕੱਪੜਾ ਨਾ ਖਿੱਚੇ, ਇਹ ਲੋਕ ਨਹੀਂ ਖਿੱਚ ਸਕਦੇ। ਇਹ ਖੁਦ ਨੰਗੇ ਹੋ ਜਾਣੇ।
ਔਰ ਇੰਨਾ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ, ਇੰਨਾ ਵਿਸ਼ਵਾਸ ਹੈ ਮੈਨੂੰ ਗੁਰੂ ਤੇ। ਜਿਹੜੇ ਅੱਜ ਕੱਪੜੇ ਲਾ ਰਹੇ ਆ ਨਾ, ਇਹਨਾਂ ਦੇ ਖੁਦ ਕੱਪੜੇ ਲੈਣਗੇ। ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ, ਔਰ ਦੇਖੇਗੀ ਸਾਰੀ ਦੁਨੀਆ। ਆਪ ਹੀ ਦਰਖਾਸਤ ਦੇਣ ਵਾਲੇ, ਆਪ ਹੀ ਦਰਖਾਸਤ ਲੈਣ ਵਾਲੇ, ਆਪ ਹੀ ਬਿਆਨ ਇਕੱਠੇ ਕਰਨ ਵਾਲੇ, ਆਪ ਹੀ ਕਮੇਟੀ ਬਣਾਉਣ ਵਾਲੇ, ਆਪ ਹੀ ਜੱਜ ਬਣ ਕੇ ਉੱਥੇ ਕਮੇਟੀ 'ਚ ਫੈਸਲਾ ਕਰਨ ਵਾਲੇ, ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਹਿਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ, ਬਿਆਨ ਜਾਰੀ ਕਰਨ ਵਾਲੇ। ਕਮਾਲ ਦੀ। ਚਲੋ ਠੀਕ ਹੈ। ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਹਿ ਦਿਆਂ, ਜੋ ਕੀਤਾ ਗੁਰੂ ਲਈ ਕੀਤਾ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਕੀਤਾ। ਪੰਥ ਚਾਹੁੰਦਾ ਸੀ, ਕੌਮ ਚਾਹੁੰਦੀ ਸੀ, ਤੇ ਅਸੀਂ ਕਰਤਾ। ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਨਾ, ਜਦੋਂ ਪੰਡਿਆਂ ਨੇ ਮੰਦਿਰ ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਤੇ ਗਾਲਾਂ ਗੁਲਾਂ ਵੀ ਕੱਢੀਆਂ ਸੀ, ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ ਸੀ, ਇਹ ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਪਛੌੜੀ ਹੋਏ ਲਾ। ਕਹਿੰਦੇ ਵਾਹਿਗੁਰੂ, ਇਹ ਪੰਡਤ ਮੈਨੂੰ ਢੇਡ ਕਹਿੰਦਾ। ਫਿਰ ਥੋੜੇ ਸਮੇਂ ਬਾਅਦ ਕਹਿੰਦੇ ਮੈਨੂੰ ਥੋੜੀ ਕਹਿੰਦਾ, ਤੈਨੂੰ ਹੀ ਕਹਿੰਦਾ, ਕਿਉਂਕਿ ਤੇਰੇ ਮੇਰੇ 'ਚ ਭੇਦ ਥੋੜੀ ਹੈ। ਨਾਮੇ ਨਾਰਾਇਣ ਨਾ ਹੀ ਭੇਦ। ਇਹ ਚਿੱਕੜ ਮੇਰੇ ਤੇ ਨਹੀਂ ਸੱਟ ਰਹੇ ਤੁਸੀਂ, ਨਾ ਮੇਰੇ ਤੇ ਡਿੱਗ ਰਿਹਾ। ਕਿਉਂ? ਕਿਉਂਕਿ ਮੇਰਾ ਪੰਥ ਨਹੀਂ ਸਵੀਕਾਰ ਰਿਹਾ, ਮੇਰੀ ਕੌਮ ਨਹੀਂ ਸਵੀਕਾਰ ਰਹੀ। ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸਿੱਟ ਰਹੇ। ਇਹ ਮਤ ਭੁੱਲੋ ਕਿ ਅਸੀਂ ਲਬੇੜ ਕੇ ਗੰਦਾ ਕਰਕੇ ਘਰੇ ਪਾ ਦੇਵਾਂਗੇ, ਜ਼ੁਬਾਨ ਬੰਦ ਕਰ ਦੇਵਾਂਗੇ। ਹੁਣ ਸਕੀਮਾਂ ਲੱਗ ਰਹੀਆਂ ਵੀ ਇਹਨਾਂ ਦੀ ਜ਼ੁਬਾਨ ਬੰਦ ਕਰ ਦਿਓ, ਬੋਲ ਹੀ ਨਾ ਸਕਣ, ਜਾ ਹੀ ਨਾ ਸਕਣ, ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ। ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦਿਓ। ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ। ਇਹ ਜਿਵੇਂ ਕਿਹਾ ਨਾ ਸਟੇਟ ਸੈਕਟਰੀ ਨੇ, ਇਹ ਸਰਮਾਏਦਾਰ ਨਹੀਂ ਮਾਰ ਸਕਦਾ। ਇਹ ਸਰਮਾਏਦਾਰਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰ ਸਕਦੇ। ਸੋ ਕੱਕੂ ਮਾਜਰਾ ਇਸ ਪਿੰਡ ਦੇ ਵਿੱਚ ਅੱਜ ਸੰਗਤ ਨੇ ਜਿਹੜਾ ਸਨਮਾਨ ਦਿੱਤਾ ਹੈ, ਸਿੰਘ ਸਾਹਿਬ ਦੀਵਾਨ ਬਾਬਾ ਦਰਬਾਰਾ ਸਿੰਘ ਜੀ, ਮੈਂ ਉਹਨਾਂ ਬਾਰੇ 2 ਲਫ਼ਜ਼ ਕਹਾਂਗਾ। ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਵੀ ਉਹ ਜਥੇਦਾਰ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸੀ। ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਦੇਣ ਬਹੁਤ ਲਾਮਿਸਾਲ ਹੈ। ਔਰ ਕਈ ਮੁਹਿੰਮਾਂ ਦੇ ਵਿੱਚ, ਕਈ ਜੰਗਜੂ ਜਿਹੜੀਆਂ ਮੁਹਿੰਮਾਂ ਸੀ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਦੀਵਾਨ ਦਰਬਾਰਾ ਸਿੰਘ ਜੀ ਦਾ, ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ, ਉਹਨਾਂ ਦੇ ਸਮੇਂ ਦੇ ਵਿੱਚ ਪੰਥ ਨੇ ਬੜੀਆਂ ਮੱਲਾਂ ਮਾਰੀਆਂ। ਹਕੂਮਤ ਨੇ ਬੜਾ ਜ਼ੋਰ ਲਾਇਆ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਦੇ ਪਾਏ, ਸਿੱਖਾਂ ਦੇ ਘਰ ਘਾਟ ਉਜਾੜੇ, ਪਰ ਉਹਨਾਂ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਉਸ ਵੇਲੇ ਖਾਲਸਾ ਪੰਥ ਨੇ ਲਾਹੌਰ ਸਰਕਾਰ ਤੇ ਦਿੱਲੀ ਦੀ ਸਰਕਾਰ ਨੂੰ ਜਿਹੜੀਆਂ ਚੁਣੌਤੀਆਂ ਦਿੱਤੀਆਂ। ਐਸੀ ਮਹਾਨ ਸ਼ਖਸੀਅਤ ਜੋ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਹੈ, ਉਸ ਦੇ ਨਾਮ ਨਾਲ ਮੈਨੂੰ ਸਤਿਕਾਰ ਦੇਣਾ, ਇਹ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ, ਮੇਰੇ ਵਾਸਤੇ ਬਹੁਤ ਫਖਰ ਦੀ ਗੱਲ ਹੈ। ਔਰ ਮੈਂ ਨੌਜਵਾਨ ਸਿੰਘ ਸਭਾ ਤੇ ਗੁਰਦੁਆਰਾ ਕਮੇਟੀ ਦਾ ਔਰ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਕ ਨਿਮਾਣੇ ਨੂੰ ਜਿਹੜਾ ਹੈ ਉਹ ਮਾਣ ਦੇ ਕੇ ਨਵਾਜ਼ਿਆ। ਇੰਨੇ ਸ਼ਬਦ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।